welcome back to News TV 84 break ਤੋਂ ਬਾਅਦ ਹੁਣ ਅਸੀਂ ਤੁਹਾਨੂੰ ਕੈਨੇਡਾ ਦੇ ਓਨਟਾਰੀਓ ਪ੍ਰੋਵਿੰਸ ਦੇ ਮੈਂਬਰ ਪਾਰਲੀਮੈਂਟ NDP ਦੇ ਉੱਭਰਦੇ ਨੌਜਵਾਨ ਸਿੱਖ ਆਗੂ ਸਰਦਾਰ ਜਗਮੀਤ ਸਿੰਘ ਜੀ ਨਾਲ ਮਿਲਾਨ ਜਾ ਰਹੇ ਹਾਂ। ਵੀਰ ਜਿਸ ਤੁਸੀਂ ਜਾਣਦੇ ਹੋ ਕਿ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਜਿਹੜਾ ਕਿ ਖਾਲਸਾ ਸਾਜਨਾ ਦਿਵਸ ਦਾ ਮਹੀਨਾ ਹੈ। ਸਰਦਾਰ ਜਗਮੀਤ ਸਿੰਘ ਜੀ ਦੇ ਯਤਨਾਂ ਸਦਕਾ ਹੀ ਇਸ ਮਹੀਨੇ ਨੂੰ ontario ਵਿੱਚ ਸਿੱਖ ਹੈਰੀਟੇਜ ਮੰਥ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅੱਜ ਸਾਨਾ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਜਗਮੀਤ ਸਿੰਘ ਜੀ। ਅੱਜ ਅਸੀਂ ਇਹਨਾਂ ਦੇ ਨਾਲ ਵੱਖ-ਵੱਖ ਮੁੱਦਿਆਂ ਦੇ ਉੱਪਰ ਆਪਣੀ ਗੱਲਬਾਤ ਕਰਾਂਗੇ। ਜੀ ਜਗਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਗਮੀਤ ਸਿੰਘ ਜੀ, ਅੱਜ ਸਭ ਤੋਂ ਪਹਿਲਾਂ ਸਿੱਖ ਹੈਰੀਟੇਜ ਮੰਥ ਦੇ ਮੌਕੇ ਤੁਸੀਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਸਾਰੇ ਭਾਈ ਸਿੱਖ ਭਾਈਚਾਰਾ ਸਾਰੇ ਮੇਰੇ ਆਪਣੇ ਭੈਣਾਂ ਭਰਾਵਾਂ ਨੂੰ ਵਧਾਈ ਦਿੰਦਾ ਆ ਕਿ ਪਹਿਲਾਂ ਤਾਂ ਸਾਡਾ ਮਹੀਨਾ ਇਤਿਹਾਸਿਕ ਤੌਰ ਤੇ ਜਦੋਂ ਖਾਲਸਾ ਸ਼ੁਰੂ ਹੋਇਆ ਤੇ ਇਹ ਵੀ ਇੱਕ ਖੁਸ਼ਖਬਰੀ ਹੈ ਕਿ ਪਹਿਲੀ ਵਾਰੀ ਸਾਰੀ ਦੁਨੀਆ ਦੇ ਵਿੱਚ ਕਿ ਇਹੋ ਜਿਹਾ ਕਾਨੂੰਨ ਪਾਸ ਹੋਇਆ ਜਿਹਦੇ ਚ ਅਸੀਂ ਹਰ ਅਪ੍ਰੈਲ ਮਹੀਨਾ ਸਦਾ ਹੀ ਲਈ ਸਾਡੇ ਸੂਬੇ ਦੇ ਵਿੱਚ ਇਹਨੂੰ ਸਿੱਖ ਹੈਰੀਟੇਜ ਮੰਥ ਮਨਾਇਆ ਜਾਵਾਂਗੇ। ਇਹਦਾ ਮਤਲਬ ਹੈ ਕਿ ਅਸੀਂ ਜਿਹੜਾ ਸਿੱਖ ਕੌਮ ਹੈ ਉਹਨੂੰ ਵੱਖਰੀ ਕੌਮ ਦੇ ਤੌਰ ਤੇ ਮਨਾਇਆ ਗਿਆ ਜੋ ਸਾਨੂੰ ਪੰਜਾਬ 'ਚ ਹੱਕ ਵੀ ਨਹੀਂ ਮਿਲਦਾ, ਸਾਨੂੰ ਇੱਥੇ ਕੈਨੇਡਾ ਦੇ ਸੂਬੇ ontario ਦੇ ਵਿੱਚ ਮਿਲਿਆ। ਜੀ ਬਿਲਕੁਲ ਬਿਲਕੁਲ। ਤੇ ਜਗਮੀਤ ਸਿੰਘ ਜੀ, ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਸ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨਾ ਐਲਾਨਣ ਲਈ ਤੁਹਾਨੂੰ ਕਿਸ ਪ੍ਰੋਸੈਸ ਵਿੱਚੋਂ ਲੰਘਣਾ ਪਿਆ ਅਤੇ ਇੰਨੀ ਵੱਡੀ ਪ੍ਰਾਪਤੀ ਕਿਵੇਂ ਸੰਭਵ ਹੋਈ, ਇਸ ਬਾਰੇ ਜਰਾ ਵੇਰਵੇ ਦੇ ਨਾਲ ਜਾਣਕਾਰੀ ਦਿਓ। ਸੋ ਭੈਣ ਜੀ, ਮੈਂ ਜਦੋਂ ਇਲੈਕਟ ਹੋਇਆ 2.5 ਸਾਲ ਪਹਿਲਾਂ ਜਦੋਂ ਇਲੈਕਟ ਹੋਇਆ ਮੈਂ ਸੋਚਿਆ ਕਿ ਆਪਣੇ ਪੋਜੀਸ਼ਨ ਚੋਂ ਮੈਂ ਆਪਣੇ ਸਿੱਖ ਕੌਮ ਲਈ ਕੀ ਕਰ ਸਕਦਾ ਜੀ। ਤਾਂ ਜਿਹੜੇ ਮਨੁੱਖੀ ਅਧਿਕਾਰਾਂ ਸੀਗੇ ਉਹਦੇ ਉੱਤੇ ਮੈਂ ਆਵਾਜ਼ ਬੁਲੰਦ ਕੀਤੀ ਤੇ ਮੈਂ ਇਸ਼ੂਜ਼ ਉਠਾਏ। ਪਰ ਮੈਂ ਸੋਚਿਆ ਕਿ ਹੋਰ ਵੀ ਇਸ਼ੂਜ਼ ਹੈਗੇ ਜਿਵੇਂ ਕਿ ਅਸੀਂ ਦੇਖਿਆ ਕਿ ਅਮਰੀਕਾ 'ਚ ਕਿ ਜਦੋਂ ਵਿਸਕੌਨਸਿਨ 'ਚ ਜਿਹੜਾ ਸ਼ੂਟਿੰਗ ਹੋਇਆ ਸੀਗਾ ਜਿੱਥੇ ਆਪਣੇ ਸਿੱਖ ਗੁਰਦੁਆਰੇ ਜਿਹੜੇ ਸੀਗੇ ਉਹਨੂੰ ਮਾਰ ਦਿੱਤੇ ਸੀਗੇ। ਤਾਂ ਮੈਂ ਸੋਚਿਆ ਕਿ ਇਹ ਇਕੱਲੇ ਵਿਸਕੌਨਸਿਨ ਦਾ ਐਗਜ਼ਾਮਪਲ ਨਹੀਂ ਹੈਗਾ, ਬਹੁਤ ਸਾਰੀ ਐਗਜ਼ਾਮਪਲ ਹੈਗੇ ਕੈਲੀਫੋਰਨੀਆ 'ਚ ਵੀ, ਨਿਊਯਾਰਕ 'ਚ ਵੀ ਤੇ ਕੈਨੇਡਾ 'ਚ ਵੀ। ਸਾਡੇ ਖਾਲਸਾ ਸਕੂਲ ਦੇ ਉੱਤੇ ਉਹਨਾਂ ਨੇ ਗਲਤ ਸਪਰੇ ਪੇਂਟ ਕਰਕੇ ਗ੍ਰੈਫਿਟੀ ਲਿਖੀ ਆ ਸਿੱਖਾਂ ਦੇ ਖਿਲਾਫ ਤੇ ਬਹੁਤ ਸਾਰੀਆਂ ਹਾਲੇ ਵੀ ਹੇਟ ਕ੍ਰਾਈਮਸ ਕੈਨੇਡਾ 'ਚ ਵੀ ਹੁੰਦੀਆਂ ਨੇ ਜਿੱਥੇ ਸਿੱਖਾਂ ਨੂੰ ਗਲਤ ਨਜ਼ਰ 'ਚ ਗੱਲਾਂ ਕਹਿੰਦੇ ਨੇ ਤੇ ਗਲਤ ਨਜ਼ਰ 'ਚ ਦੇਖਦੇ ਵੀ ਹੈਗੇ। ਤਾਂ ਇਹ ਵੀ ਮੈਂ ਦੇਖਿਆ ਕਿ ਸਾਡੇ ਖਾਸ ਮੈਗਜ਼ੀਨ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸਰਵੇ ਕਰਕੇ ਕਿ ਆਮ ਲੋਕਾਂ ਦਾ ਕੀ ਪ੍ਰਭਾਵ ਹੈ ਜਾਂ ਆਮ ਲੋਕਾਂ ਦਾ ਕੀ ਵਿਚਾਰ ਹੈ ਕਿ ਬਾਕੀ ਧਰਮਾਂ ਦੇ ਉੱਤੇ, ਤੇ ਉਹ ਕਹਿੰਦੇ ਸਭ ਤੋਂ ਮਾੜੀ ਨਜ਼ਰ 'ਚ ਉਹ ਮੁਸਲਮਾਨ ਨੂੰ ਦੇਖਦੇ ਤੇ ਦੂਜੇ ਨੰਬਰ ਤੇ ਉਹ ਸਿੱਖਾਂ ਨੂੰ ਦੇਖਦੇ। ਤਾਂ ਮੈਂ ਸੋਚਿਆ ਕਿ ਇਸ ਗੱਲ ਨੂੰ ਦੂਰ ਅਸੀਂ ਕਿਵੇਂ ਕਰ ਸਕਦੇ, ਇਹ ਜਿਹੜਾ ਨਫ਼ਰਤ ਹੈ ਅਸੀਂ ਇਹਨੂੰ ਕਿਵੇਂ ਪਾਸੇ ਨੂੰ ਜਾਂ ਇਹਨੂੰ ਖਤਮ ਕਿਵੇਂ ਸਕਦੇ ਹਾਂ, ਖਤਮ ਕਿਵੇਂ ਕਰ ਸਕਦੇ ਹਾਂ। ਤਾਂ ਫਿਰ ਮੈਂ ਆਪਣੇ ਬਚਪਨ ਦਾ ਮੈਨੂੰ ਚੇਤਾ ਸੀ ਕਿ ਮੈਨੂੰ ਵੀ ਕਾਫੀ ਰੇਸਿਜ਼ਮ ਮਹਿਸੂਸ ਕਰਨਾ ਪਿਆ। ਤਾਂ ਅਸੀਂ ਫਿਰ ਮੈਂ ਸੋਚਿਆ ਅਸੀਂ ਟੀਮ ਬੈ ਕੇ ਸੋਚਿਆ ਕਿ ਜਿਹੜਾ ਨਫ਼ਰਤ ਤੇ ਜਿਹੜਾ ਡਰ ਇਹ ਕਿੱਥੋਂ ਪੈਦਾ ਹੁੰਦਾ ਆ। ਤਾਂ ਅਸੀਂ ਸੋਚਿਆ ਕਿ ਅਗਿਆਨ ਤੋਂ ਪੈਦਾ ਹੁੰਦਾ ਆ। ਜਿੱਥੇ ਅਗਿਆਨ ਹੁੰਦਾ, ਅਗਿਆਨ ਦੀ ਧਰਤੀ ਚੋਂ ਨਫ਼ਰਤ ਤੇ ਡਰ ਤੇ ਨਫ਼ਰਤ ਦਾ ਫਲ ਪੈਦਾ ਹੁੰਦਾ ਆ। ਤੇ ਜੇ ਅਸੀਂ ਅਗਿਆਨ ਦੇ ਬਜਾਏ ਜੇ ਅਸੀਂ ਲੋਕਾਂ ਨੂੰ ਗਿਆਨ ਦੇਈਏ ਕਿ ਸਿੱਖੀ 'ਚ ਕੀ ਕਿਹੜੇ ਅਸੂਲ ਹੈਗੇ ਕਿ ਸਾਡੇ ਸਰੂਪ ਦਾ ਕੀ ਖਾਸ ਮਕਸਦ ਆ, ਤਾਂ ਫਿਰ ਉਸ ਅਗਿਆਨ ਦੇ ਬਜਾਏ ਗਿਆਨ ਹੋਵੇ ਤੇ ਡਰ ਦੇ ਵਜੇ ਲੋਕਾਂ ਕੋਲ ਜਾਣਕਾਰੀ ਹੋਵੇ ਤੇ ਨਫ਼ਰਤ ਦੇ ਵਜੇ ਲੋਕਾਂ ਕੋਲ ਹਮਦਰਦੀ ਹੋ ਕੇ ਉਹਨੂੰ ਉਹ ਅੰਡਰਸਟੈਂਡ ਕਰਨਗੇ ਕਿ ਅਸੀਂ ਕੌਣ ਆ। ਤਾਂ ਇਹ ਸਾਡਾ ਮਕਸਦ ਸੀਗਾ। ਸੋ ਅਸੀਂ ਬਿੱਲ ਤਿਆਰ ਕਰਕੇ ਮੇਰੇ ਨਾਲ ਗੱਲਬਾਤ ਕੀਤੀ ਆ, ਬਿੱਲ ਪੇਸ਼ ਕੀਤੀ ਆ ਤੇ ਫਿਰ ਪਾਰਟੀ ਨੇ ਮੇਰੀ ਪੂਰੀ ਸਹਾਇਤਾ ਕੀਤੀ ਆ ਕਿ ਇਹ ਜਿਹੜੀ ਬਿੱਲ ਹੈ ਉਹਨੂੰ ਪਾਸ ਕਰਨ 'ਚ। ਫਿਰ ਜਦੋਂ ਅਸੀਂ ਮੌਕੇ ਤੇ ਬਿੱਲ ਪਾਸ ਕਰ ਰਹੇ ਸੀਗੇ ਸਾਰੇ ਜਿੰਨੇ ਵੀ ਇਲੈਕਟਡ ਅਫੀਸਰ ਸੀਗੇ ਸਾਡੇ ਸੂਬੇ ਦੇ ਸਾਰੇ ਨੇ ਯੂਨੈਨਿਮਸਲੀ ਸਾਡੇ ਬਿੱਲ ਦੇ ਹੱਕ 'ਚ ਵੋਟ ਪਾਈ ਹੈ। ਤਾਂ ਫਿਰ ਇਹ ਇਤਿਹਾਸਿਕ ਕਾਨੂੰਨ ਸਾਡੇ ਸੂਬੇ 'ਚ ਬਣਿਆ। ਫਿਰ ਜੀ ਬਿਲਕੁਲ ਜਗਮੀਤ ਸਿੰਘ ਜੀ। ਤੇ ਜਗਮੀਤ ਸਿੰਘ ਜੀ, ਹੁਣ ਅਸੀਂ ਬਾਕੀ ਸਵਾਲਾਂ ਵੱਲ ਆਉਂਦੇ ਹਾਂ। ਜਿਵੇਂ ਤੁਹਾਡੇ ontario ਵਿੱਚ ਅਤੇ ਮੀਡੀਆ ਵਿੱਚ ਲਿਬਰਲ ਗੈਸ ਪਲਾਂਟ ਸਕੈਂਡਲ ਦੀ ਅੱਜ ਕੱਲ੍ਹ ਬੜੀ ਗੂੰਜ ਹੈ, ਤੁਸੀਂ ਵੀ ਇਸ ਸੰਬੰਧੀ ਪਾਰਲੀਮੈਂਟ ਵਿੱਚ ਸਵਾਲ ਪੁੱਛੇ ਹਨ। ਇਹ ਸਕੈਂਡਲ ਕੀ ਹੈ ਅਤੇ ਇਸ ਨੂੰ ਕਿਵੇਂ ਐਕਸਪੋਜ਼ ਹੋਇਆ, ਜਿਹੜਾ ਇਸ ਬਾਰੇ ਵੀ ਵੇਰਵੇ ਦੇ ਨਾਲ ਦੱਸੋ। ਜ਼ਰੂਰ ਜੀ ਭੈਣ ਜੀ। ਇਹ ਸਕੈਂਡਲ ਏਦਾਂ ਹੋਇਆ ਕਿ ਇਲੈਕਸ਼ਨ ਦੇ ਮੌਕੇ ਤੇ ਦੋ ਵੱਡੇ ਗੈਸ ਪਲਾਂਟ ਵੱਡੇ ਜਿੱਥੇ ਇਲੈਕਟ੍ਰਿਸਿਟੀ ਬਣਾਉਂਦੇ ਨੇ ਉਹ ਬਣਾ ਰਹੇ ਸੀਗੇ ਦੋ ਸ਼ਹਿਰਾਂ 'ਚ। ਇੱਕ ਸ਼ਹਿਰ ਸੀ ਓਕਵਿਲ, ਦੂਜਾ ਸੀਗਾ ਮਿਸਿਸਾਗਾ 'ਚ। ਤਾਂ ਜਿਹੜੇ ਉੱਥੇ ਉਹ ਦੋ ਸ਼ਹਿਰਾਂ ਦੇ ਨਿਵਾਸੀ ਉਹ ਖੁਸ਼ ਨਹੀਂ ਸੀਗੇ, ਚਾਹੁੰਦੇ ਨਹੀਂ ਸੀਗੇ ਕਿ ਉੱਥੇ ਗੈਸ ਪਲਾਂਟ ਬਣੇ। ਤਾਂ ਲੋਕਾਂ ਨੇ ਆਵਾਜ਼ ਉਠਾਈ ਤੇ ਬਹੁਤ ਗੁੱਸੇ ਸੀਗੇ
ਤਾਂ ਫਿਰ ਮੌਕੇ ਤੇ ਇਲੈਕਸ਼ਨ ਤੇ ਉਹ ਤੋਂ 10 ਕੁ ਦਿਨ ਹਫ਼ਤਾ 2 ਹਫ਼ਤੇ ਪਹਿਲਾਂ ਹਫ਼ਤਾ ਇੱਕ ਪਹਿਲਾਂ ਹਾਂਜੀ ਲਿਬਰਲ ਸਰਕਾਰ ਨੇ ਫੈਸਲਾ ਲਿਆ ਕਿ ਚਲੋ ਅਸੀਂ ਇੱਕਦਮ ਇਹਨੂੰ ਬੰਦ ਕਰਾਂਗੇ। ਹਾਲਾਂਕਿ ਦੋਨਾਂ ਥਾਂ ਤੇ ਕਾਫੀ ਕੁਝ ਤਿਆਰੀ ਹੋਈ ਹੈ, ਕੰਟਰੈਕਟ ਸਾਈਨ ਕੀਤੇ ਗਏ ਸੀਗੇ ਤੇ ਇੱਕ ਥਾਂ ਤੇ ਤਕਰੀਬਨ 30% ਕੰਸਟਰਕਸ਼ਨ ਵੀ ਪੂਰੀ ਹੋ ਚੁੱਕੀ ਸੀਗੀ। ਇਸ ਗੱਲ ਦੇ ਬਾਵਜੂਦ ਮੌਕੇ ਤੇ ਉਹਨਾਂ ਨੇ ਗੈਸ ਪੈਨ ਕੈਂਸਲ ਕੀਤੇ। ਬਾਅਦ ਚੋਂ ਪਤਾ ਲੱਗਿਆ ਕਿ ਕੈਂਸਲ ਕਰਦੇ ਕਰਦੇ ਅਸੀਂ ਸਵਾਲ ਪੁੱਛਿਆ ਕਿ ਕਿੰਨੇ ਪੈਸੇ ਲੱਗੇ ਇਹਨੂੰ ਮੌਕੇ ਤੇ ਬੰਦ ਕਰਨ ਲਈ, ਸਿਰਫ ਔਰ ਸਿਰਫ 2 ਕੁਰਸੀਆਂ ਬਚਾਉਣ ਲਈ। ਤਾਂ ਪਤਾ ਲੱਗਿਆ ਪਹਿਲਾਂ ਕਹਿੰਦੇ ਸੀਗੇ ਕਿ ਕੁੱਲ ਮਿਲਾ ਕੇ 200 ਮਿਲੀਅਨ ਤਕਰੀਬਨ ਹੈਗਾ ਆ, ਉਹ ਤੋਂ ਘੱਟ 100 ਮਿਲੀਅਨ ਕਹਿੰਦੇ ਸੀਗੇ। ਜਦੋਂ ਅਸੀਂ ਖੋਜ ਕੀਤੀ ਆ, ਅਸੀਂ ਆਪਣੇ ਜਿਹੜੇ ਆਡੀਟਰ ਨੂੰ ਕਿਹਾ ਸੀਗਾ ਕਿ ਸਾਨੂੰ ਖੋਲ ਕੇ ਦੱਸੋ ਕਿ ਕਿੰਨਾ ਪੈਸੇ ਲੱਗਿਆ, ਤਾਂ ਉਹਨੂੰ ਪਤਾ ਲੱਗਿਆ ਕਿ 1.1 ਬਿਲੀਅਨ ਡਾਲਰ ਦਾ ਸੀਗਾ ਆ। ਜਿੱਥੇ ਕਹਿੰਦੇ ਸੀਗੇ ਕਿ 100 ਮਿਲੀਅਨ 200 ਮਿਲੀਅਨ, ਉਹ ਤੋਂ ਲੈ ਕੇ ਕਿੰਨੇ ਗੁਣਾ ਵੱਧ, 5-6 ਗੁਣਾ ਵੱਧ ਅਸਲ 'ਚ 1.1 ਬਿਲੀਅਨ ਡਾਲਰ ਦਾ ਸੀਗਾ। ਇਹ ਸਾਨੂੰ ਪਤਾ ਲੱਗਿਆ ਕਿ ਇਸ ਫੈਸਲਾ ਲੈਣ ਦੇ ਵਿੱਚ ਬਹੁਤ ਸਾਰੀ ਈਮੇਲਸ ਤੇ ਜਿਹੜੇ ਕੰਪਿਊਟਰ ਸੀਗੇ ਉਹ ਸਾਰੇ ਵਾਈਪ ਕੀਤੇ ਗਏ ਸੀਗੇ, ਈਮੇਲ ਸਾਰੇ ਡਿਲੀਟ ਕੀਤੇ ਸੀਗੇ, ਕਿਉਂਕਿ ਅਸੀਂ ਪੁੱਛਦੇ ਸੀਗੇ ਕਿ ਇਸ ਫੈਸਲਾ ਲੈਣ ਲਈ ਕਿੰਨਾ ਕੁ ਤਿਆਰੀ ਕੀਤੀ ਹੈ, ਕਿੰਨਾ ਕੁ ਪਤਾ ਲੱਗਿਆ ਸੀ ਤੁਹਾਨੂੰ ਖਰਚੇ ਦਾ ਨਹੀਂ ਪਤਾ ਸੀਗਾ, ਤੁਸੀਂ ਇਦਾਂ ਕਿਵੇਂ ਫੈਸਲਾ ਲਿਆ। ਜਦੋਂ ਅਸੀਂ ਸਾਰਾ ਕੁਝ ਮੰਗਿਆ, ਜੋ ਸਾਡਾ ਆਪੋਜੀਸ਼ਨ ਹੋਣ ਦੇ ਸਾਡਾ ਹੱਕ ਆ, ਤਾਂ ਉਹਦੇ ਕੋਲ ਸਾਰਾ ਕੁਝ ਹੈ ਨਹੀਂ ਸੀਗੀ, ਸਾਰੇ ਜਿਹੜੇ ਈਮੇਲਸ ਉਹਦੇ ਕੋਲ ਹੈ ਨਹੀਂ ਸੀ ਤੇ ਜਿਹੜੇ ਕੰਪਿਊਟਰ ਸੀਗੇ ਉਹ ਵੀ ਪੂਰੇ ਡਿਲੀਟ ਕੀਤੇ ਗਏ। ਤੇ ਉਹਦੇ ਸਾਨੂੰ ਪਤਾ ਲੱਗਿਆ ਕਿ ਇਹ ਕਾਨੂੰਨ ਦੇ ਖਿਲਾਫ ਹੈ। ਹਰੇਕ ਸਰਕਾਰ ਦਾ ਕਾਨੂੰਨੀ ਤੌਰ ਤੇ ਉਹਨੂੰ ਸਾਰੇ ਡਾਟਾ ਜੋ ਹੈਗੀ ਆ ਉਹਨੂੰ ਉਹਦੀ ਰਾਖੀ ਕਰਨੀ ਚਾਹੀਦੀ ਹੈ, ਨਾ ਕਿ ਇਹਨੂੰ ਡਿਲੀਟ ਕਰਨੀ। ਫਿਰ ਇਹ ਵੀ ਇੱਕ ਸਕੈਂਡਲ ਹੋ ਗਿਆ ਕਿ ਪਹਿਲਾਂ ਤਾਂ ਉਹਨਾਂ ਨੇ ਏਦਾਂ ਫੈਸਲਾ ਲਿਆ ਜਿਹਦੇ ਚ ਆਮ ਲੋਕਾਂ ਦਾ ਇੰਨਾ ਖਰਚਾ ਪੈ ਗਿਆ, ਤੇ ਦੂਜੀ ਗੱਲ ਹੈ ਕਿ ਫੈਸਲਾ ਲੈਂਦੇ ਲੈਂਦੇ ਸਾਰੇ ਈਮੇਲ ਸਾਰਾ ਜਿਹੜਾ ਸਬੂਤ ਸੀਗੇ ਉਹਨੂੰ ਸਾਰਾ ਡਿਲੀਟ ਕੀਤੀ ਗਈ। ਸੋ ਹੁਣ ਅਸੀਂ ਸਵਾਲ ਪੁੱਛ ਰਹੇ ਸੀਗੇ ਕਿ ਤੁਸੀਂ ਏਦਾਂ ਪਹਿਲਾਂ ਫੈਸਲਾ ਬਿਨਾਂ ਹਿਸਾਬ ਕਿਤਾਬ ਕਰਕੇ ਕਿਵੇਂ ਲਿਆ, ਤੇ ਤੁਸੀਂ ਹੁਣ ਇੰਨੇ ਡਿਲੀਸ਼ਨ, ਇੰਨੇ ਸਾਰੇ ਜਿਹੜਾ ਡਾਟਾ ਜੋ ਸਾਡੇ ਨਿਵਾਸੀਆਂ ਦਾ ਹੱਕ ਹੈ ਕਿ ਉਹ ਦੇਖਣ ਕਿ ਸਰਕਾਰ ਨੇ ਕਿੱਦਾਂ ਦਾ ਫੈਸਲਾ ਕਿਉਂ ਲਿਆ, ਉਹ ਸਾਰਾ ਕੁਝ ਡਿਲੀਟ ਕਰਤਾ। ਇਹ ਵੀ ਇੱਕ ਬਹੁਤ ਕਾਨੂੰਨ ਦੇ ਖਿਲਾਫ ਗੱਲ ਆ। ਸੋ ਹੁਣ ਇੱਥੇ ਤੱਕ ਗੱਲ ਪਹੁੰਚੀ ਹੈ। ਜੀ ਤਾਂ ਜਗਮੀਤ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਪਿਛਲੀ ਵਾਰ ਇਸ ਤਰ੍ਹਾਂ ਨਾਲ ਗੱਲਬਾਤ ਕੀਤੀ ਸੀ ਆਪਣੇ ਇੰਟਰਵਿਊ ਦੇ ਵਿੱਚ, ਉਸ ਵੇਲੇ ਤੁਹਾਨੂੰ ਭਾਰਤ ਜਾਣ ਦਾ ਵੀਜ਼ਾ ਨਹੀਂ ਸੀ ਦਿੱਤਾ ਗਿਆ, ਤੇ ਸਾਨੂੰ ਦੱਸੋ ਕਿ ਇਸ ਵਾਰ ਤੁਹਾਡਾ ਵੀਜ਼ਾ ਦਾ ਇਸ਼ੂ ਹੈ, ਉਸਦਾ ਸਟੇਟਸ ਕੀ ਹੈ? ਜੀ ਹਲੇ ਤੱਕ ਸਾਡੀ ਜਿਹੜਾ ਵੀਜ਼ਾ ਡਿਨਾਈ ਕੀਤੀ ਗਈ ਹੈ ਸਾਨੂੰ, ਅਸੀਂ ਮੈਨੂੰ ਉੱਥੇ ਪੰਜਾਬ ਜਾਣ ਦਾ ਮੈਂ ਜਾ ਨਹੀਂ ਸਕਦਾ, ਮੇਰੇ ਕੋਲ ਉੱਥੇ ਜਾਣ ਦਾ ਹੱਕ ਨਹੀਂ ਹੈਗਾ। ਹੁਣ ਉਹਨਾਂ ਨੇ ਬੰਦ ਕਰਤਾ, ਵੀਜ਼ਾ ਤੋਂ ਇਨਕਾਰ ਕੀਤਾ, ਤੇ ਅਸੀਂ ਨੈਕਸਟ ਸਟੈਪ ਹਲੇ ਲੈ ਰਹੇ ਹਾਂ ਕਿ ਇਹਨੂੰ ਅਸੀਂ ਕਿਵੇਂ ਇਸ਼ੂ ਨੂੰ ਹੋਰ ਰੋਸ਼ਨੀ ਪਾਈਏ ਕਿ ਜੇ ਇੱਕ ਇਲੈਕਟਡ ਅਫੀਸ਼ੀਅਲ ਏਦਾਂ ਇਹੋ ਜਿਹਾ ਧੱਕਾ ਹੁੰਦਾ ਆ ਕਿ ਸਿਰਫ ਔਰ ਸਿਰਫ ਮੇਰਾ ਜੋ ਇਨਸਾਨੀਅਤ ਹੱਕਾਂ ਦੇ ਉੱਤੇ ਜਾਂ ਮਨੁੱਖੀ ਅਧਿਕਾਰਾਂ ਦੇ ਉੱਤੇ ਗੱਲਾਂ ਕਰਨ ਕਰਕੇ ਮੈਨੂੰ ਏਦਾਂ ਰੋਕਿਆ ਗਿਆ, ਤਾਂ ਆਮ ਲੋਕਾਂ ਨਾਲ ਕੀ ਹੁੰਦਾ ਹੋਊਗਾ ਕਿ ਉਹਦੇ ਨਾਲ ਕਿਹੋ ਜਿਹਾ ਧੱਕਾ ਹੁੰਦਾ ਹੋਊਗਾ। ਸੋ ਅਸੀਂ ਇਹ ਇਸ਼ੂ ਦੇ ਉੱਤੇ ਹੋਰ ਰੋਸ਼ਨੀ ਪਾਵਾਂਗੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਦੋ ਹੋਰ ਸਟੈਪ ਲੈਣ ਦੀ ਤਿਆਰੀ ਕਰ ਰਹੇ ਹਾਂ, ਤੇ ਜਦੋਂ ਅਸੀਂ ਉਹ ਸਟੈਪ ਲੈ ਲਏ ਤਾਂ ਅਸੀਂ ਤੁਹਾਨੂੰ ਜ਼ਰੂਰ ਹੋਰ ਡਿਟੇਲਸ, ਹੋਰ ਜਾਣਕਾਰੀ ਦੇਵਾਂਗੇ। ਜੀ ਬਿਲਕੁਲ ਜੀ, TV 84 ਦੇ ਦਰਸ਼ਕਾਂ ਨੂੰ ਵੀ ਤੁਸੀਂ ਇਸ ਕੇਸ ਦੇ ਬਾਰੇ ਬਿਲਕੁਲ ਨੈਕਸਟ ਟਾਈਮ ਵੀ ਅਪਡੇਟ ਤੁਸੀਂ ਜ਼ਰੂਰ ਦਿਓ ਸਾਨੂੰ। ਤੇ ਜਿਸ ਤਰ੍ਹਾਂ ਜਗਮੀਤ ਸਿੰਘ ਜੀ, ਕਮਿੰਗ ਮੰਡੇ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਦਾ ਮੁਬਾਰਕ ਦਿਨ ਹੈ। ਤੁਸੀਂ ਨਾਰਥ ਅਮਰੀਕਾ ਦੇ ਸਿੱਖ ਨੌਜਵਾਨ ਮੁੰਡੇ ਕੁੜੀਆਂ ਦੇ ਆਈਡਲ ਹੋ ਜੀ, ਤੁਸੀਂ ਇਸ ਮੌਕੇ ਯੰਗਰ ਸਿੱਖ ਜਨਰੇਸ਼ਨ ਨੂੰ ਕੀ ਸੁਨੇਹਾ ਦੇਣਾ ਚਾਹੋਗੇ TV 84 ਦੇ ਮਾਧਿਅਮ ਰਾਹੀਂ? ਮੈਂ ਉਹਨੂੰ ਇਹ ਕਹਿਣਾ ਚਾਹੁੰਦਾ ਕਿ ਜੋ ਸਾਡਾ ਵਿਰਸਾ ਆ, ਜੋ ਸਾਡਾ ਇਤਿਹਾਸ ਹੈ, ਉਹਦੇ ਨਾਲ ਜਿੰਨਾ ਕੁ ਅਸੀਂ ਵੱਧ ਤੋਂ ਵੱਧ ਜੁੜ ਸਕਦੇ ਹਾਂ, ਤੇ ਉਹਦੇ 'ਚ ਸਾਨੂੰ ਬਹੁਤ ਬਲ ਮਿਲਦੀ ਹੈ, ਬਹੁਤ ਤਾਕਤ ਮਿਲਦੀ ਹੈ। ਤਾਂ ਮੈਂ ਇਹ ਬੇਨਤੀ ਕਰਦਾ ਕਿ ਆਪਣੇ ਪਿਛੋਕੜ ਨੂੰ ਜਾਣੋ, ਆਪਣੇ ਜਿਹੜੇ ਅਸੂਲ ਨੇ, ਜੋ ਅਸੀਂ ਵਿਸਾਖੀ ਮਨਾਉਂਦੇ ਹਾਂ, ਖਾਲਸਾ ਜਦੋਂ ਸ਼ੁਰੂ ਹੋਇਆ ਅਸੀਂ ਉਹਨੂੰ ਮਨਾਉਂਦੇ ਹਾਂ, ਤਾਂ ਅਸੀਂ ਅਸਲ 'ਚ ਕੀ ਮਨਾਉਂਦੇ ਹਾਂ ਕਿ ਸਾਡਾ ਜਿਹੜਾ ਮਕਸਦ ਆ ਇਹ ਹੈਗਾ ਕਿ ਆਜ਼ਾਦੀ। ਅਸੀਂ ਚਾਹੁੰਦੇ ਕਿ ਹਰੇਕ ਇਨਸਾਨ ਜਾਤ ਪਾਤ ਦੀ ਜਿਹੜੀ ਗੁਲਾਮੀ ਸੋਚ ਤੋਂ ਆਜ਼ਾਦ ਹੋਣ, ਜਿਹੜੇ ਕਰਮ ਕਾਂਡ ਨੇ ਉਹ ਤੋਂ ਲੋਕ ਆਜ਼ਾਦ ਹੋਣ, ਜਿਹੜੇ ਗੁਲਾਮੀ ਸੋਚਾਂ ਨੇ ਉਸ ਤੋਂ ਆਜ਼ਾਦ ਹੋਣਗੀਆਂ। ਸੋ ਇਸ ਮੈਂ ਬੇਨਤੀ ਕਰਦਾ ਕਿ ਅਸੀਂ ਸਾਰੇ ਇਸ ਆਜ਼ਾਦ ਕੌਮ ਦੀਆਂ ਉੱਚੀ ਅਸੂਲ ਨੂੰ ਯਾਦ ਰੱਖੀਏ। ਬਿਲਕੁਲ ਜਗਮੀਤ ਸਿੰਘ ਜੀ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਸ਼ੁਕਰੀਆ ਕਿ ਤੁਸੀਂ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਆ। ਤੁਹਾਨੂੰ ਵੀ ਵਿਸਾਖੀ ਤੇ ਆਉਣ ਤੇ TV 84 ਦੇ ਦਰਸ਼ਕਾਂ ਵੱਲੋਂ ਤੇ ਪੂਰੀ TV 84 ਦੀ ਟੀਮ ਵੱਲੋਂ ਤੁਹਾਨੂੰ ਵੀ ਵਿਸਾਖੀ ਦੀ, ਤੁਹਾਡੇ ਪਰਿਵਾਰ ਦੀ ਵਿਸਾਖੀ ਦੀਆਂ ਬਹੁਤ ਮੁਬਾਰਕਬਾਦਾਂ। ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ।
ਤੇ ਵਿਊਅਰਸ ਇੱਥੇ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।